ਹਾਂਜੀ, ਸਭ ਤੋਂ ਪਹਿਲੇ ਤਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦੇ ਆਂ ਵੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮੈਂ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕੂਲ ਤੇ ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਬੈਸਟ ਫਾਰ ਐਵਰ YouTube ਚੈਨਲ। ਤੇ ਕਰਦੇ ਆਂ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ। ਤੇ ਤੁਹਾਨੂੰ ਸਾਰਿਆਂ ਨੂੰ ਜੀ ਅੱਜ ਦੀ ਵੀਡੀਓ ਦੇ ਵਿੱਚ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਮੈਂ ਇਸ ਵੇਲੇ ਮੌਜੂਦ ਹਾਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਉੱਤੇ। ਰਾਤੀ ਇਹਨਾਂ ਦਾ ਪਹਿਲੀ ਵਾਰੀ ਫੋਨ ਆਇਆ ਮੈਨੂੰ, ਕਹਿੰਦੇ ਆ ਜਾ ਯਾਰ ਸ਼ਾਮ ਟਾਈਮ। ਜਦੋਂ ਮੈਂ ਡੇਰੇ ਤੋਂ ਘਰੇ ਆ ਗਿਆ ਨਾ ਉਸ ਵੇਲੇ ਮੈਂ ਕਿਹਾ ਰਾਣਾ ਸਾਹਿਬ ਹੁਣ ਕੋਈ ਨਹੀਂ ਆਇਆ ਜਾਂਦਾ। ਮੈਂ ਕਿਹਾ ਪਤਾ ਨਹੀਂ ਕੋਈ ਨਵਾਂ ਕੱਟਾ ਖੁੱਲ੍ਹ ਗਿਆ, ਅੱਜ ਜਾ ਕੇ ਦੇਖਦੇ ਹਾਂ ਜੀ। ਤੇ ਮੈਂ ਪਹੁੰਚਿਆ ਜੀ ਇਹ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਤੇ ਵਲੌਗ ਅੱਜ ਇੱਥੋਂ ਹੀ ਸ਼ੁਰੂ ਕਰਾਂਗੇ। ਤੇ ਜੁੜੇ ਰਹੋ ਸਾਡੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਅਸਲਾਮ ਵਾਲੇਕੁਮ ਜੀ ਰਾਣਾ ਸਾਹਿਬ। ਵਾਲੇਕੁਮ ਸਲਾਮ। ਰਾਣਾ ਸਾਹਿਬ ਕੀ ਹਾਲ ਚਾਲ ਆ? ਤਬੀਅਤ ਸਿਹਤ? ਕੀ ਨਵਾਂ ਕੱਟਾ ਖੋਲਿਆ ਸੀ ਰਾਤੀ ਵੀ ਮੈਂ ਕਿਹਾ ਵੀ ਹੁਣ ਜਰਾ ਅਸੀਂ ਨਾ ਤਕਰੀਬਨ ਨਾ ਨੇੜੇ ਲਾ ਲਿਆ। ਤੇ ਇੱਕ ਜਿਹੜਾ ਤੁਸੀਂ ਕਹਿੰਦੇ ਨੇ ਵੀ ਤੁਸੀਂ ਕੋਈ ਨਾ ਕੋਈ ਨਵੇਂ ਵੀ ਤੁਹਾਨੂੰ ਦੱਸਦੇ ਆ। ਪਹਿਲੇ ਤਾਂ ਜਿਹੜਾ ਸਾਰਿਆਂ ਤੋਂ ਪੁਰਾਣੇ ਕੱਟੇ ਬੰਨੇ ਆ ਨਾ ਉਹ ਦੱਸਦੇ ਆ। ਅੱਛਾ ਵੀ ਆਹ ਦੀਵਾਰ ਸਾਡੀ ਨਾ ਜੁਲਾਈ ਦੇ ਆਖਰੇ ਡਿੱਗੀ ਸੀ। ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਯਾਨੀ ਕਿ ਜਿਹੜਾ ਵਾ ਨਾ ਆ ਗਿਆ। ਤੇ ਇਹ ਦੀਵਾਰ ਬਸ ਇਸੇ ਰੌਲੇ 'ਚ ਰਹਿ ਵੀ ਨਾ ਕੱਚੀ ਬਣਾਈਏ ਕਿ ਪੱਕੀ ਬਣਾਈਏ। ਤੇ ਕੱਚੀ ਇੱਟਾਂ ਜਿਹੜੀਆਂ ਵਾ ਨਾ ਜ਼ਰਾ ਅਵੇਲੇਬਲ ਮੁਸ਼ਕਿਲ ਨਾ ਹੁੰਦੀਆਂ ਵਾ। ਤੇ ਉਸ ਆਪਣੇ ਦੋਸਤ ਵਕਾਰ ਹੰਜਰਾ ਸਾਹਿਬ ਵੀ ਉਹ ਮੈਨੂੰ ਪਿਛਲੇ ਦਿਨ ਮਹੀਨਾ ਕੁ ਪਹਿਲੇ ਉਹ ਵੀ ਕਹਿੰਦੇ ਉਹ ਦੀਵਾਰ ਤਾਂ ਜਿਹੜੀ ਡਿੱਗੀ ਹੋਈ ਆ ਉਹ ਤਾਂ ਮੁਕੰਮਲ ਕਰਾਓ, ਕੋਈ ਲਾਂਘਾ ਟਾਪਾ ਦਾ ਜਿਹੜਾ ਵਾ ਬੰਦ ਹੋਵੇ। ਅੱਛਾ ਉਹ ਕਹਿੰਦੇ ਨਾ ਦੇਰ ਆਏ ਦਰੁਸਤ ਆਏ। ਆਹ ਦੀਵਾਰ ਜਿਹੜੀ ਆ ਹੁਣ ਭਰਤੀ ਪੈ ਗਈ ਨਾ, ਭਰਤੀ ਪੈਣ ਤੋਂ ਬਾਅਦ ਦੀਵਾਰ ਜਿਹੜੀ ਬਣੀ ਹੈ ਨਾ ਐਸ ਉਚਾਈ ਤੇ ਹੁਣ ਤਾਂ ਦੇਖੋ ਹੁਣ ਤੁਹਾਨੂੰ ਵੀ ਫਰਕ ਨਜ਼ਰ ਆਉਂਦਾ ਨਾ ਕਿ ਵਿਊ ਜਿਹੜਾ ਵਾ ਨਾ ਸਾਰਾ ਖੇਤਾਂ ਵਾਲਾ ਜਿਹੜਾ ਨਾ ਇੱਥੇ ਬੈਠੇ ਡੇਰੇ 'ਚ ਇੱਥੇ ਮੰਜੇ ਤੇ ਬੈਠੇ ਨਾ ਖੇਤ। ਇਹ ਰਾਣਾ ਸਾਹਿਬ ਇਹ ਜਿਹੜੀ ਕੰਧ ਇੰਨੀ ਕਰਾਈ ਆ, ਹਾਂ ਇਹ ਕੰਧ ਪਰਲੇ ਪਾਸੋਂ ਤਾਂ ਚਲੋ ਹੈ ਆ ਵੀ ਇਹ ਕੰਧ ਆ। ਹਾਂ ਪਰਲੇ ਪਾਸੋਂ ਕੰਧ ਹਾਂ ਇਧਰੋਂ ਤਾਂ ਚਲੋ ਯਾਰ ਅੰਦਰੋਂ ਤਾਂ ਤੇ ਹੁਣ ਇਧਰੋਂ ਤਾਂ ਇਹ ਕੰਧ ਕੋਈ ਨਹੀਂ ਹੈ ਰਾਣਾ ਸਾਹਿਬ। ਇਹ ਕੰਧਾਂ ਚੋਂ ਕੰਧ ਕੋਈ ਨਹੀਂ ਹੈਗੀ। ਕੰਧ ਕੰਮ ਨਾ ਜੀ ਉਹ ਉੱਥੇ ਤੱਕ ਹੋਣੀ ਚਾਹੀਦੀ ਸੀਗੀ, ਇੱਥੇ ਤੱਕ। ਫਿਰ ਉਸ ਤੋਂ ਬਾਅਦ ਚਲੋ ਕੋਈ ਇਹ ਕਿਉਂਕਿ ਚੀਜ਼ਾਂ ਤਾਂ ਜਿਹੜੀਆਂ ਵਾ ਨਾ ਹੁਣ ਅੰਦਰ ਹੀ ਹੋਣੀਆਂ ਵਾ। ਇੱਥੇ ਤਾਂ ਸਿਰਫ ਬੈਠਣ ਵਾਲੀ ਜਿਹੜੀ ਆ ਨਾ ਨਹੀਂ ਜਗ੍ਹਾ ਹੈ। ਇਹਦਾ ਮਤਲਬ ਤਾਂ ਇਹ ਸੀ ਵੀ ਇੱਥੋਂ ਕਿਸੇ ਬੰਦੇ ਦੀ ਕਿਉਂ ਜੀ ਵੀ ਇੱਥੋਂ ਕੋਈ ਬੰਦੇ ਦੀ ਆਣ ਜਾਣ ਦੀ ਰੋਕ ਹੋਵੇ ਤੇ ਬੰਦੇ ਦੀ ਤਾਂ ਆਣ ਜਾਣ ਦੀ ਰੋਕ ਕੋਈ ਨਹੀਂ ਬਣੀ। ਰੋਕ ਤੇ ਇੱਥੋਂ ਪਰਲੇ ਪਾਸੋਂ ਤਾਂ ਇਹ 8 ਫੁੱਟ ਕੰਧ ਆ ਤੇ ਪਰਲੇ ਪਾਸੋਂ ਹੀ ਆਣਾ ਜੇ ਰੋਕ ਟੋਕ ਵਾਲੇ ਹਿਸਾਬ ਵਿੱਚ ਤਾਂ। ਅੱਛਾ ਤੇ ਇੱਥੋਂ ਦੇਖ ਹੁਣ ਆ ਦੇਖ ਖੇਤ ਨਜ਼ਰ ਆਉਂਦੇ ਆ। ਇੱਥੇ ਇੱਕ ਦੋ ਚੀਜ਼ਾਂ ਹੋਰ ਜਦੋਂ ਬਣਨਗੀਆਂ ਤੇ ਇੱਥੋਂ ਬੜਾ ਅੱਛਾ ਵਿਊ ਜਿਹੜਾ ਨਾ। ਨਹੀਂ ਉਹ ਤਾਂ ਮੈਂ ਸ਼ੁਗਲ ਕਰ ਰਿਹਾ, ਠੀਕ ਹੈ ਇਹ ਬਿਹਤਰੀਨ ਬਣ ਗਿਆ। ਤੇ ਜੀ ਰਾਤੀ ਪਿਆ ਹਲਕਾ ਮੀਂਹ, ਕਣੀ ਕਿਣਮਿਣ ਲੱਗੀ ਰਹੀ ਆ ਤੇ ਜਿਹੜਾ ਮੌਸਮ ਉਹ ਵੀ ਸੋਹਣਾ ਹੋ ਗਿਆ। ਹਵਾ ਜਿਹੜੀ ਆ ਉਹ ਸਿਹਤਮੰਦ ਹੋ ਗਈ ਜਾਨਵਰਾਂ ਵਾਸਤੇ ਵੀ ਤੇ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ। ਇੱਕ ਵਾਰੀ ਉਹ ਟੁੱਟ ਗਿਆ ਹੋਇਆ ਜ਼ੋਰ ਜਿਹੜਾ ਨਾ ਜੀ ਜਿਹੜਾ ਕਿ ਪੋਲੂਸ਼ਨ ਦਾ ਹੈ ਸੀਗਾ। ਹਾਂ ਉਹ ਬਹਿ ਗਿਆ। ਕੀ ਦਿਖਾਣ ਲੱਗੇ ਜੀ? ਆਹ ਸਾਡਾ ਪਹਿਲਾ ਜਿਹੜਾ ਗੇਟ ਸੀ ਨਾ ਇੱਥੇ ਉਹ ਪਹਿਲੇ ਅਸੀਂ ਪੱਟ ਕੇ ਉਧਰ ਲਾ ਲਿਆ। ਅੱਛਾ ਹੈ ਆ ਰੈਂਪ ਬਣਾਤਾ ਜੀ। ਰੈਂਪ ਬਣਾਤਾ ਜੀ ਇਹ ਤਾਂ ਕਿ ਜਿਹੜਾ ਗੋਬਰ ਗਾਬਰ ਸਿੱਟਣੇ ਵਾਲਾ ਨਾ ਆਸਾਨੀ। ਤੇ ਰਾਣਾ ਸਾਹਿਬ ਫਿਰ ਇੱਥੇ ਵੀ ਕੋਈ ਦਰਵਾਜ਼ਾ ਤਾਂ ਲਾਣਾ ਪੈਣਾ? ਨਹੀਂ ਦਰਵਾਜ਼ਾ ਲਾਣਾ ਜੀ ਅੱਗੇ ਜਿਹੜਾ ਲੱਕੜੀ ਵਾਲਾ ਨਾ ਦਰਵਾਜ਼ਾ ਫਾਟਕ ਜਿਹੜਾ ਵਾ ਨਾ ਉਹ ਕਹਿਤਾ ਕੁਝ ਬਸ ਹੁਣ ਤਕਰੀਬਨ ਫਿਨਿਸ਼ਿੰਗ ਦੇ ਜਿਹੜੇ ਆ ਨਾ ਆਖਰੀ ਮਰਹਲੇ। ਜਨਾਬ ਅਸਲਮ ਖਾਨ ਵਕਾਰ ਜਨਾਬ ਜੀ ਕੀ ਕਹਿੰਦੇ ਉਹਨੂੰ, ਆਹ ਜਗ੍ਹਾ ਜਿਹੜੀ ਆ ਬਿਲਕੁਲ ਬੇਕਾਰ ਜਿਹੜੀ ਪਈ ਸੀ ਬੜੇ ਅਰਸੇ ਤੋਂ। ਇਹ ਦੇਖੀ ਹੁਣ ਇਹ ਸਾਰਿਆਂ ਤੋਂ ਯਾਨੀ ਕਿ ਜਿਹੜਾ ਕਾਰ ਆਮਦ ਹੋਏ ਹੋਣੀ ਆ ਵੀ ਸਾਰਿਆਂ ਤੋਂ ਕਾਰ ਆਮਦ ਹੋ ਜਾਣੀ। ਹਾਂ ਸਭ ਤੋਂ ਕਾਰ ਆਮਦ। ਇੱਥੇ ਕੀ ਹੋਣਾ ਜੀ? ਇੱਥੇ ਆਲੇ ਰਾਤ ਮੈਂ ਆਪਣੇ ਹੁਣ ਬੈਠਣ ਦਾ ਨਾ ਬਣਾਇਆ ਵਾ ਕਮਰਾ ਦੇਣ ਲਈ। ਅੱਛਾ ਰਾਤ ਨੂੰ ਸੌਣੇ ਵਾਲਾ ਨਾ। ਨਹੀਂ ਆ ਦੇਖੋ ਨਾ ਹੁਣ ਚਲੋ ਉਦਣ ਗੱਲ ਹੋਰ ਸੀਗੀ, ਤੁਸੀਂ ਚਲੋ ਮੇਰੀ ਗੱਲ ਨੂੰ ਉਹ ਫਾਲੋ ਕਰ ਗਏ। ਆ ਹੁਣ ਕੋਈ ਚਲੋ ਕੋਈ ਮੀਂਹ ਕਣੀ ਰੁਕਣ ਦਾ ਨਾ ਜੀ ਇਹ ਨਿਜ਼ਾਮ ਇਹ ਬਣ ਗਿਆ। ਤੇ ਬਾਕੀ ਉਹ ਪਹਿਲਾਂ ਤਾਂ ਇਹ ਕੋਈ ਨਹੀਂ ਸੀਗਾ ਜੀ। ਨਹੀਂ ਹੁਣ ਇੱਥੇ ਆ ਨਾ ਮੇਰਾ ਆਪਣਾ ਬੈਠਣ ਦਾ ਵੀ ਤੇ ਮੇਜ਼ ਕੁਰਸੀ ਰੱਖਣ ਦਾ ਵੀ। ਰਾਣਾ ਸਾਹਿਬ ਜੂਮਾ ਵੀ ਅੱਜ ਮੈਂ ਜਾ ਕੇ ਹਲੇ ਨਹਾਣਾ, ਮੈਂ ਤਾਂ ਸਿਰਫ ਤੁਹਾਡੇ ਕਰਕੇ ਪਹੁੰਚਿਆ। ਮੈਂ ਕਿਹਾ ਦੇਖਾਂ ਵੀ ਰਾਣਾ ਸਾਹਿਬ ਨੂੰ ਕੀ ਜਨਾਬ ਰਾਤੀ ਸ਼ਾਮ ਵੇਲੇ ਮਗਰਬ ਟਾਈਮ ਜੀ ਆਜੋ ਜੀ ਕਹਿੰਦੇ। ਮੈਂ ਕਿਹਾ ਵੀ ਹੁਣ ਦੇਖਾਂ ਤਾਂ ਸਹੀ ਨਾ ਜਾ ਕੇ। ਕਈ ਦਿਨਾਂ ਤੋਂ ਨਾ ਇੱਕ ਦੋ ਦੋਸਤਾਂ ਦਾ ਫੋਨ ਆ ਰਿਹਾ ਸੀ, ਉਹ ਕਹਿੰਦੇ ਬੜੇ ਦਿਨ ਹੋ ਗਏ ਤੁਸੀਂ ਵਲੌਗ ਹੀ ਨਹੀਂ ਕਰ ਰਹੇ ਹੈ। ਤੇ ਇਹ ਰਾਣਾ ਸਾਹਿਬ ਮਿੱਟੀ ਹੁਣ ਹੋ ਗਈ ਇਹ ਸਾਰੇ। ਹਾਂ ਮਿੱਟੀ ਤਕਰੀਬਨ ਜਿਹੜਾ ਨਾ ਆਹ ਦੇਖਣਾ ਸਾਡਾ ਯਾਨੀ ਕਿ ਜਿਹੜਾ ਤਰੀਖੀ ਤੇ ਯਾਦਗਾਰ ਕੋਠਾ ਜਿਹੜਾ ਵਾ ਨਾ
ਇੱਥੇ ਬੜੀ ਅੱਛਾ ਵਕਤ ਜਿਹੜਾ ਨਾ ਗੁਜ਼ਰਿਆ ਵਾ ਇਸ ਕਮਰੇ ਦੀ ਵਜ੍ਹਾ ਤੋਂ ਨਾ ਅਸੀਂ ਸਾਰਾ ਡੇਰਾ ਜਿਹੜਾ ਵਾ ਅਲਟ ਵੁਲਟ ਕਰ ਦਿੱਤਾ, ਲੇਕਿਨ ਇਹ ਕਮਰੇ ਨੂੰ ਨਹੀਂ ਆਣੀ ਕਿ ਜਿਹੜਾ ਨਾ ਢਾਇਆ ਹੈ। ਨਹੀਂ ਹੈ ਇਹ ਰਹਿਣਾ ਵੀ ਚਾਹੀਦਾ। ਹਾਂ ਤੇ ਇਹਦੇ ਤੇ ਹੁਣ ਇੱਟਾਂ ਆਪ ਬਣਵਾਵਾਂਗੇ ਜੀ ਇੱਥੇ ਹੈ। ਠੀਕ ਹੋ ਗਿਆ। ਤੇ ਇਹਦੀ ਛੱਤ ਦਾ ਵੀ ਲੈ ਲਿਆ ਵਾ ਸਮਾਨ, ਬਾਲੇ ਲੈ ਲਏ ਆ, ਸ਼ਤੀਰ ਇੱਕ ਲੈ ਲਿਆ, ਇੱਕ ਹੋਰ ਦੂਸਰਾ ਸ਼ਤੀਰ ਵੀ ਆ ਜਾਏਗਾ। ਅੱਛਾ ਹਾਂ ਤੇ ਨੈਚੁਰਲ ਲਓ ਜੀ ਇਹ ਤਾਂ ਬੁਗਰਾ ਨਾ ਇਹ ਫੁੱਲ ਇੱਥੇ ਬਣਵਾਣੇ ਇਦਾਂ ਦੇ ਹੈ। ਹਾਂ ਬਣਵਾ ਲਾਂਗੇ ਫੁੱਲ ਜਿਹੜੇ ਇੱਥੇ ਲਾਲ ਪੀਲੇ ਨੀਲੇ ਜਿਹੇ ਇੰਜ ਕਰਕੇ ਵੈਸੇ ਇੱਥੇ ਸਾਈਕਲ ਦਾ ਚੱਕੇ ਤੇ ਇਹ ਤੇ ਲਓ ਜੀ ਇਹ ਰਾਣਾ ਸਾਹਿਬ ਦਾ ਹੁਣ ਜੀ ਰੂਮ ਤਿਆਰ ਹੋ ਗਿਆ ਹੋਇਆ। ਇੱਕ ਮੰਜਾ ਇੱਧਰ ਲੱਗ ਗਿਆ, ਇੱਕ ਮੰਜਾ ਉਹ ਆ ਹੁਣ ਮੈਂ ਕਿਹਾ ਫਿਰ ਇਹ ਮੰਜਾ ਤੇਰੇ ਲਈ ਆ। ਅੱਛਾ ਆ ਮੇਰਾ ਮੰਜਾ ਹਾਂ ਆ ਮੰਜਾ ਮੇਰਾ ਉਹ ਤੁਹਾਡਾ। ਹਾਂ ਉਹ ਮੇਜ਼ ਮੈਂ ਹੁਣ ਕੋਈ 2 ਸਾਲ ਬਾਅਦ ਨਾ ਇਹ ਕੰਮ ਕਰਨ ਵਾਲਾ ਮੇਜ਼ ਜਿਹੜਾ ਨੇ ਕੱਢਿਆ, ਪਿਛਲਾ 2024 ਜਿਹੜਾ ਸੀ ਨਾ ਅੰਜਮ ਦੇ ਨਾਲ ਵਲਾਗਿੰਗ 'ਚ ਗੁਜ਼ਰ ਗਿਆ ਤੇ 25 ਜਿਹੜਾ ਨਾ ਤੇਰੇ ਨਾਲ ਵਲਾਗਿੰਗ 'ਚ ਗੁਜ਼ਰ ਗਿਆ। ਤੇ ਹੁਣ ਮੈਂ ਕਿਹਾ ਕੋਈ ਲਿਖਣ ਪੜ੍ਹਨ ਵਾਲਾ ਕੰਮ ਜਿਹੜਾ ਨਾ ਚਲੋ ਕਰੋ ਸਾਡੇ ਨੂੰ ਛੁੱਟੀ ਹੈ ਆ ਜੀ। ਤੇ ਇਹ ਹੁਣ ਕਿਚਨ ਕੰਮ, ਲੇਕਿਨ ਕਿਚਨ ਇਹਨੂੰ ਨਾ ਬਾਹਰ ਬਣਾਵਾਂਗੇ ਫਿਲਹਾਲ ਵਕਤੀ ਤੌਰ ਤੇ ਜਿਹੜਾ ਨਾ ਇਹੀ ਯਾਨੀ ਕਿ ਕਿਚਨ ਕੰਮ ਬੈਡਰੂਮ ਜਿਹੜਾ ਲਓ ਜੀ ਹੁਣ ਇਹ ਸੱਜ ਗਿਆ ਜੀ ਕਮਰਾ। ਆ ਕਹਿੰਦੇ ਵੀ ਖੁੱਲਾ ਹੋਣਾ ਚਾਹੀਦਾ। ਅੱਛਾ ਤੇ ਇੱਕ ਉਹ ਟੋਕੇ ਆਣੀ। ਹਾਂ ਟੋਕੇ ਆਣੀ ਇੱਥੋਂ ਨਾ ਉਧਰ ਹੋ ਜਾਏਗੀ। ਸਿਰਫ ਹੁਣ ਛੱਤ ਜਿਹੜਾ ਪਾਣੀ ਆ ਇਹਦੇ ਤੇ ਛੱਤ ਦਾ ਪਿਆ ਵਾ ਸਮਾਨ। ਤੇ ਆ ਬਾਲੇ ਲਿਆਂਦੇ ਉਸ ਕੋਠੇ ਦੀ ਛੱਤ ਲਈ, ਆ ਸ਼ਤੀਰੀ ਵੀ ਲੱਭੀ ਆ ਦੇਖ। ਹਾਂ ਲਓ ਜੀ ਇਹਨਾਂ ਨਾਲ ਸਭ ਛਤੀਰੀਆਂ ਤਾਂ ਹੋਰ ਵੀ ਕਿਧਰੋਂ ਲੱਭਣੀਆਂ ਚਾਹੀਦੀਆਂ। ਇੱਕ ਛਤੀਰੀ ਹੋਰ ਜਿਹੜੀ ਹੈ ਨਾ ਉਹ ਅੱਜ ਆ ਜਾਏਗੀ। 2 ਛਤੀਰੀਆਂ ਜਿਹੜੀਆਂ ਵਾ ਨਾ ਇਹ ਲੱਭੀਆਂ ਬੰਦੇ ਦੀ ਹੁਣ ਡਿਊਟੀ ਲਾਈ ਆ ਵੀ ਬਾਲੇ ਪੁਰਾਣੇ ਤੇ ਛਤੀਰੀਆਂ 50 ਕੁ ਬਾਲੇ ਜਿਹੜੇ ਆ ਨਾ ਇਹ ਕਰ ਲਏ ਇਕੱਠੇ 50 ਹੋਰ ਜਿਹੜੇ। ਲਓ ਜੀ ਬਿਹਤਰੀਨ ਹੋ ਗਿਆ। ਆ ਵੀ ਹੁਣ ਜਗ੍ਹਾ ਬਰਾਬਰ ਹੋ ਗਈ ਆ। ਅੱਲਾ ਕੀਤਾ ਬਹਿਣ ਦਾ ਬੜਾ ਸੋਹਣਾ ਵਿਊ ਵੀ ਬੜਾ ਅੱਛਾ ਬਣ ਗਿਆ, ਨਜ਼ਾਰਾ ਵੀ ਬੜਾ ਅੱਛਾ। ਅਪਡੇਟ ਤਾਂ ਇੱਕ ਬਹਾਨਾ, ਅਸਲ ਦੇ ਵਿੱਚ ਤਾਂ ਗੱਲ ਇਹ ਹੈਗੀ ਆ ਵੀ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ ਮੇਰੀ ਆਪਣੀ ਵੀ ਮੁਲਾਕਾਤ ਤੇ ਤੁਹਾਡੀ ਵੀ ਮੁਲਾਕਾਤ। ਅਪਡੇਟ ਤਾਂ ਚਲੋ ਇਹ ਤੁਹਾਨੂੰ ਹੋ ਗਈ, ਅਸਲ ਦੇ ਵਿੱਚ ਤਾਂ ਇਹ ਹੁੰਦਾ ਵੀ ਚਲੋ ਇੱਕ ਦੂਜੇ ਨਾਲ ਸਲਾਮ ਦੁਆ ਹੋ ਜਾਵੇ, ਤੁਹਾਡੇ ਨਾਲ ਗੱਲਬਾਤ ਹੋ ਜਾਵੇ ਹੈ। ਤੇ ਬਾਕੀ ਜੀ ਮੈਂ ਹੁਣ ਇੱਕ ਵਾਰੀ ਜਾ ਕੇ ਹੁਣ ਜੀ ਇਨਸ਼ਾਅੱਲਾ ਤਾਲਾ ਮੈਂ ਵੀ ਜਿਹੜਾ ਪਰਸੋਂ ਤੱਕ ਨਾ ਆਪਣੇ ਪਰਲੇ ਡੇਰੇ ਜਿਹੜਾ ਵਾ ਨਾ ਪਿੱਪਲ ਵਾਲੇ ਜਿਹੜਾ ਮਾਰੂੰਗਾ, ਕਿਉਂਕਿ ਕੱਲ ਨੂੰ ਉਮੀਦ ਆ ਕਿ ਜਿਹੜਾ ਨਾ ਚਲੋ ਜੀ ਇਹ ਤਾਂ ਤੁਸੀਂ ਰੋਜ਼ ਕਹਿੰਦੇ ਆ, ਇਸ ਗੱਲ ਤੇ ਮੈਂ ਕੋਈ ਨਹੀਂ ਕੰਨ ਧਰਦਾ, ਨਾ ਮੈਨੂੰ ਇਸ ਦੀ ਉਹ ਆ ਇਹ ਤੇ ਨਾ ਮੈਨੂੰ ਐਡਾ ਚਾਹ ਹੁਣ ਇਸ ਗੱਲ ਦਾ ਵੀ ਆਣਾ ਜਾਣਾ ਮਰਜ਼ੀ ਹੈ ਤੁਹਾਡੀ। ਬਾਕੀ ਮੈਂ ਹੁਣ ਇੱਕ ਵਾਰੀ ਜੀ ਅੱਜ ਜੁਮਾ ਹੁਣ ਚੱਲ ਕੇ ਨਹਾਵਾਂਗੇ, ਉਸ ਤੋਂ ਬਾਅਦ ਜਾਵਾਂਗੇ ਜੀ ਡੇਰੇ ਤੇ ਫਿਰ ਅੱਗੇ ਤੁਹਾਡੇ ਨਾਲ ਜੋ ਵੀ ਆਪਣੇ ਉਧਰਲੇ ਡੇਰੇ ਪਿੱਪਲ ਵਾਲੇ ਸਟੂਡੀਓ ਦੇ ਵਿੱਚ ਜੋ ਵੀ ਹੋਇਆ ਉਹ ਤੁਹਾਡੇ ਨਾਲ ਸਾਂਝ ਕਰਦੇ ਆ ਜੀ। ਤੇ ਚਲੋ ਆਓ ਚੱਲ। ਹਾਂਜੀ ਹੁਣ ਆਪਾਂ ਮੌਜੂਦ ਆ ਆਪਣੇ ਡੇਰੇ ਦੇ ਵਿੱਚ ਪਹੁੰਚ ਗਏ ਆ ਜੀ ਪਿੱਪਲ ਵਾਲੇ। ਠੀਕ ਆ ਪਿੱਪਲ ਵੀ ਹੁਣ ਤਾਂ 2 ਹੋ ਗਏ, ਕਾਫੀ ਪਿੱਪਲ ਹੈ ਕੋਪਰਾਂ ਵੀ। ਤੇ ਆਹ ਕੰਮ ਜੀ ਸਾਡਾ ਜੂੰ ਦਾ ਧੂੰਆਂ, ਇੱਕ ਟਰਾਲੀ ਮਿੱਟੀ ਦੀ ਅਸੀਂ ਇਹਦੇ ਵਿੱਚ ਸੁੱਟਤੀ ਹੋਈ ਆ। ਇਹ ਦੇਖ ਲਓ ਪਾਣੀ ਹੁਣ ਇਹਦੇ ਵਿੱਚ ਜਿਹੜਾ ਨਾ ਬਿਲਕੁਲ ਵੀ ਨਹੀਂ ਹੈ। ਪਾਣੀ ਇਹਦੇ ਵਿੱਚ ਕੋਈ ਨਹੀਂ ਹੈਗਾ, ਪਰ ਗੱਲ ਉਹੀ ਆ ਵੀ ਜਿਹੜਾ ਮਿਸਤਰੀਆਂ ਵਾਲਾ ਨਿਜ਼ਾਮ ਆ ਨਾ ਭਾਈ ਜੀ, ਉਹੀ ਲਾਰੇ ਲੱਪੇ ਅੱਜ ਆਂਦਾ ਕੱਲ ਆਂਦਾ, 3 ਦਿਨ ਹੋ ਗਏ। ਹਰ ਸ਼ਾ ਜਿਹੜੀ ਆ ਨਾਲ ਪਈ ਆ, ਹਰ ਸ਼ਾ ਇਦਾਂ ਹੀ ਪਈ ਆ। ਅੱਜ ਤਾਂ ਖੈਰ ਜੁਮਾ ਸੀਗਾ, ਅੱਜ ਕਿਹਨੇ ਆਣਾ ਸੀ, ਅੱਜ ਤਾਂ ਛੁੱਟੀ ਸੀ। ਤੇ ਬਾਕੀ ਕਈ ਦਿਨਾਂ ਤੋਂ ਜੀ ਲਾਰਾ ਲੱਪਾ ਚੱਲ ਰਿਹਾ, ਅੱਲਾ ਹਦਾਇਤ ਦੇਵੇ ਜੀ। ਤੇ ਚਲੋ ਰਾਤੀ ਕੋਈ ਛਿੱਟਾਂ ਜੀ ਪੈ ਗਈਆਂ, ਕਣਕ ਵਾਲੀ ਜਿਹੜੀ ਗੱਲ ਸੀ ਉਹਨੂੰ ਕੋਈ ਨਾ ਕੋਈ ਆਸਰਾ ਹੋ ਗਿਆ। ਹੁਣ ਕੱਲ ਨੂੰ ਅੱਲਾ ਕਰੇ ਆ ਜਾਵੇ ਜੀ ਹੈ। ਤੇ ਬਾਕੀ ਸੂਰਜ ਵੀ ਨਿਕਲਿਆ ਹੋਇਆ, ਹੁਣ ਤਾਂ ਖੈਰ ਅੱਗੇ ਬਦਲੀ ਜੀ ਆਈ ਹੋਈ ਆ। ਤੇ ਬਾਕੀ ਜਿਹੜਾ ਹਵਾ ਦਾ ਨਿਜ਼ਾਮ ਆ ਨਾ ਜੀ, ਆ ਸ਼ਾਇਦ ਤੁਹਾਨੂੰ ਆਵਾਜ਼ ਆ ਜਾਏ। ਹੁਣ ਤਾਂ ਥੋੜੀ ਜਿਹੀ ਮਾਠੀ ਆ। ਹਾਂ ਵੀ ਜ਼ੁਹੇਬ अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਠੀਕ ਠਾਕ, ਸ਼ੁਕਰ ਅੱਲਾਹ ਪਾਕ। ਤਬੀਅਤ ਸਿਹਤ ਠੀਕ ਆ? ਸ਼ੁਕਰ ਅਲਹਮਦੁਲਿल्लाह। ਜ਼ੁਹੇਬ ਦੀ ਯਾਰ ਨਾਨੀ ਫੌਤ ਹੋ ਗਈ ਸੀਗੀ, ਇਹ ਵੀ 5-7 ਦਿਨ ਵਿਚਾਰਾ ਬਿਜ਼ੀ ਰਿਹਾ। ਅੱਲਾਹ ਪਾਕ ਜੀ ਉਹਨੂੰ ਜੰਨਤ ਦੇ ਵਿੱਚ ਆਲਾ ਮਕਾਮ ਅਤਾ ਫਰਮਾਵੇ ਜਨਾਬ। ਤੇ ਬਾਕੀ ਇਹ ਆਵਾਜ਼ ਤੁਸੀਂ ਸੁਣ ਲਓ, ਇਹ ਹੁਣ ਤਾਂ ਇਸ ਵੇਲੇ ਆ ਰਹੀ ਆ ਥੋੜੀ। ਕੱਲ ਵੀ ਹਵਾ ਬਹੁਤ ਚੱਲੀ ਤੇ ਅੱਜ ਵੀ ਜਿਹੜੀ ਹਵਾ ਜਿਹੜੀ ਆ ਨਾ ਬੜੀ ਤੇਜ਼ ਆ, ਤੇ ਰਾਤ ਵੀ ਬੜੀ ਤੇਜ਼ ਸੀਗੀ ਹਵਾ। ਤੇ ਜ਼ਿਮੀਂਦਾਰ ਅੱਗੇ ਤੁਸੀਂ ਪਹਿਲਾਂ ਇੱਕ ਵੀਡੀਓ ਦੇਖੀ ਹੋਣੀ ਆ ਵੀ ਮੱਕੀਆਂ ਜਿਹੜੀਆਂ ਲੰਮੀਆਂ ਹੋ ਗਈਆਂ ਸੀਗੀਆਂ,
ਬਹਰਹਾਲ ਮਾਲਕ ਰੋਜ਼ੀ ਦੇਣ ਵਾਲਾ 60 ਮਣ ਕਿੱਲੇ ਦੇ ਹਿਸਾਬ ਨਾਲ ਮੱਕੀ ਹੋ ਗਈ ਸੀਗੀ। ਤੇ ਉਦੋਂ ਤਾਂ ਇੰਝ ਹੀ ਲੱਗਦਾ ਸੀਗਾ ਵੀ ਜਿਹੜਾ ਨਾ ਇਹਨੂੰ ਵੇਚ ਦਈਏ ਕਿਸੇ ਪਾਸੇ, ਇਹ ਜੀ ਇੰਝ ਹੀ ਵਿਕ ਜਵੇ। ਪਰ ਉਹਦੇ 'ਚ ਇਹ ਸੀਗਾ ਵੀ ਬਹੁਤ ਸਾਰੇ ਦੋਸਤਾਂ ਨੇ ਵੀ ਕਿਹਾ, ਆਪ ਵੀ ਹਿੰਮਤ ਕਰੀ, ਚਲੋ ਰੱਖ ਲਈ ਸੀਗੀ। ਖਰਚਾ ਤਾਂ ਉਹਦੇ ਵਾਹਵਾ ਆਇਆ, ਲੇਕਿਨ ਚਲੋ ਆਸਰਾ ਹੋ ਗਿਆ। ਤੇ ਕੱਲ੍ਹ ਵਾਲੀ ਹਵਾ ਦਾ ਵੀ ਜ਼ਿਮੀਂਦਾਰਾਂ ਨੂੰ ਬਹੁਤ ਨੁਕਸਾਨ ਆ। ਬਹੁਤ ਸਾਰੇ ਜ਼ਿਮੀਂਦਾਰ ਕਈ ਬਚ ਗਏ, ਕਈ ਜਿਹੜਾ ਆ ਕਿਉਂ ਵੀ ਜ਼ਹੇਬ। ਹਾਂਜੀ ਹਾਂਜੀ ਬਾਈ, ਜਿਹੜੀ ਕੱਲ ਹਵਾ ਚੱਲੀ ਜ਼ਿਆਦਾਤਰ ਜਿਹੜੇ ਫਾਰਮ ਵਾਲਿਆਂ ਹਾਂਜੀ ਜਾਂ ਛਾਪਰ ਹੋ ਗਿਆ, ਰੀਦਾ ਜਾਂ ਸ਼ਿਮਲਾ ਵਗੈਰਾ ਤੇ ਇਸ ਤਰ੍ਹਾਂ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੈ। ਔਰ ਕਣਕ ਜਿਹੜੀ 4 ਛਿੱਟਾਂ ਰਾਤ ਦੀਆਂ ਪੈ ਗਈਆਂ ਉਹਦੇ ਵਿੱਚ ਜ਼ਿਆਦਾ ਕਣਕ ਨੂੰ ਖੁਸ਼ਹਾਲੀ ਹੈ। ਤੇ ਔਰ ਛਾਪਰ ਵਾਲੇ ਜਿਹੜੇ ਜ਼ਿਮੀਂਦਾਰ ਯਾਨੀ ਕਿ ਜਿਹਨਾਂ ਨੇ ਸਬਜ਼ੀ ਫਾਰਮ ਲਾਏ ਨੇ ਉਹਨਾਂ ਨੂੰ ਕੱਲ ਦੀ ਹਵਾ ਨਾਲ ਰਾਤ ਦੀ ਹਵਾ ਨਾਲ ਬਹੁਤ ਨੁਕਸਾਨ ਹੈ। ਉਹ ਤਾਂ ਨੇ ਜਿਹੜੇ ਰਾਤੀ 4 ਛਿੱਟਾਂ ਪਈਆਂ ਨੇ ਨਾ ਹੀ ਪੈਂਦੀਆਂ ਤਾਂ ਜੀ। ਆ ਜੀ ਅਸੀਂ ਵੀ ਹੁਣ ਕੱਲ ਤਾਂ ਖੈਰ ਬੱਚਤ ਸੀਗੀ, ਮੈਂ ਕਿਹਾ ਵੀ ਹੁਣ ਗੇੜਾ ਮਾਰਦੇ ਆ। ਜ਼ਹੇਬ ਵੀ ਆ ਗਿਆ, ਮੇਰੇ ਖਿਆਲ ਪਾਣੀ ਲੈਣ ਜਾ ਰਿਹਾ ਸੀ। ਹਾਂਜੀ ਜ਼ਹੇਬ ਪਾਣੀ ਲੈਣ ਚੱਲਾ ਸੀਗਾ ਤੇ ਮੈਂ ਇਹਨੂੰ ਕਿਹਾ ਵੀ ਆ ਜਾ ਧਿਆਨ ਮਾਰੀਏ ਵੀ ਆਪਾਂ ਬਚੇ ਆ ਕਿ ਕੀ ਹਿਸਾਬ ਕਿਤਾਬ ਆ। ਹਾਲੇ ਤੱਕ ਤਾਂ ਤੁਸੀਂ ਆ ਦੇਖ ਲਓ ਵੀ ਛਾਪਰ ਜਿਹੜਾ ਨਾ ਤਕਰੀਬਨ 10 ਟਨਲਾਂ ਤੱਕ ਤਾਂ ਠੀਕ ਆ। ਉਹ ਪਰਲੀ ਸਾਈਡ ਤੋਂ ਮੈਨੂੰ ਉੱਡਿਆ ਹੋਇਆ ਲੱਗਦਾ, ਉਧਰੋਂ ਵੀ ਦੇਖਦੇ ਆ। ਤੇ ਇਹ ਦੇਖਦੇ ਆ ਵੀ ਆਹ ਕਣਕ ਦੇਖੋ ਜੀ, ਕਣਕ ਤਾਂ ਮਾਸ਼ਾਅੱਲਾ ਜਿਹੜੀ ਹੈ ਸੋਹਣੀ ਬਹੁਤ ਮਾਸ਼ਾਅੱਲਾ। ਹਾਂਜੀ ਕਣਕ ਤਾਂ ਮਾਸ਼ਾਅੱਲਾ ਸੋਹਣੀ ਆ ਜੀ। ਬਾਕੀ ਇੱਧਰੋਂ ਦੇਖਦੇ ਆ ਜੀ ਹੁਣ ਵੀ ਕੀ ਬਣਦਾ। ਮੈਂ ਕਈ ਵੀਡੀਓ ਦੇਖੀਆਂ, ਕਈ ਦੋਸਤਾਂ ਨੇ ਮੈਨੂੰ WhatsApp ਤੇ ਸੈਂਡ ਕੀਤੀਆਂ, ਉਹ ਦੇਖੀਆਂ ਵੀ ਉਹ ਛਾਪਰ ਜਿਹੜਾ ਨਾ ਵਾਹ ਬਾਈ ਉੱਡ ਗਿਆ। ਉਹ ਨੁੱਕਰ ਇੱਕ ਪਰਲੀ ਸਾਈਡ ਤੋਂ ਪਤਾ ਚੱਲੂਗਾ ਜੀ ਉਹਦਾ ਹੈਗਾ ਆ। ਲੇਕਿਨ ਆਹ ਲਓ ਜੀ ਜ਼ਹੇਬ, ਇਹ ਉਹ ਛਾਪਰ ਉੱਥੋਂ ਪਰਲਾ ਵੀ ਲਾ ਦਈਏ, ਨਹੀਂ ਤੇ ਇਹ ਤਾਂ ਸਾਰਾ ਚੱਲ ਜੂਗਾ। ਪਾਣੀ ਪੈਣਾ ਸਾਰਾ ਜੀ ਪਰਲੀ ਸਾਈਡ। ਨਹੀਂ ਇਹ ਫਟ ਜੂਗਾ ਪਰਲੀ ਸਾਈਡ ਤੋਂ ਵੀ ਹੈ। ਇਹ ਬੰਨਿਆ ਵੀ ਜਾ ਸਕਦਾ ਕਿ ਨਹੀਂ? ਨਹੀਂ, ਇਹ ਦੁਬਾਰਾ ਤੇ ਨਵਾਂ ਹੀ ਪੈਣਾ ਜੀ। ਬੰਨਿਆ ਤਾਂ ਨਹੀਂ ਜਾ ਸਕਣਾ। ਬੰਨਿਆ ਤਾਂ ਫਿਰ ਆਵਾਜ਼ ਅੱਡੇ ਨਾ ਮਾੜੇ ਜੀ ਆ ਹਵਾ ਨੇ ਕਰਾ ਪਾਣੀ ਫਿਰ ਇਹਨਾਂ ਵਿੱਚ ਪਾੜ ਜਾਣਾ ਜੀ। ਨਹੀਂ ਤੇ ਹੁਣ ਇੰਨਾ ਛਾਪਰ ਤਾਂ ਆਪਣੇ ਕੋਲ ਭਾਵੇਂ ਹੋਵੇ ਵੀ ਨਾ। ਬਾਕੀ ਆ ਦੇਖੋ ਤੁਸੀਂ ਮਿਰਚਾਂ ਮਾਸ਼ਾਅੱਲਾ ਜੀ ਸੋਹਣੀਆਂ ਹੁਣ ਗਰੋਥ ਕਰ ਰਹੀਆਂ ਸੀਗੀਆਂ। ਇਹ ਦੇਖੋ ਤੁਸੀਂ ਮਿਰਚ ਤਾਂ ਮਾਸ਼ਾਅੱਲਾ ਜੀ ਸੋਹਣਾ ਬੂਟਾ ਬਣਾ ਰਹੀ ਸੀ ਹੈ। ਆ ਗੋਡੀ ਅੱਜ ਇਹਦੀ ਕਰਾਤੀ, ਕਹਿ ਗਿਆ ਸੀਗਾ ਮੈਂ ਬੰਦਿਆਂ ਨੂੰ, ਗੋਡੀ ਤੋਂ ਕਰ ਗਏ ਹੈ। ਗੋਡੀ ਹੋਈ ਪਈ ਆ, ਪਰ ਆ ਨਾਲ ਨਾਲ ਆ ਦੂਜੀ ਗੋਡੀ ਵੀ ਹੋ ਗਈ। ਟਨਲ ਜਿਹੜਾ ਤੁਸੀਂ ਦੇਖ ਲਓ ਜੀ, ਇਹ ਤਾਂ ਸਾਰਾ ਹੀ ਮੈਂ ਇਹ ਕਹਿ ਰਿਹਾ ਵੀ ਆ ਛਾਪਰ ਉੱਤੋਂ ਪਰ ਇਹ ਲਾ ਦਈਏ ਛਾਪਰ, ਕਿਉਂ ਤੁਸੀਂ ਕੀ ਕਹਿਣਾ? ਨਹੀਂ ਤੇ ਅੱਗੇ ਅੱਗੇ ਫਟ ਜਾਣਾ ਸਾਰਾ ਇਹ। ਲਾ ਦਈਏ ਮੈਂ ਤਾਂ ਜੀ ਹੈ ਲਾ ਦਈਏ। ਆਹੋ ਚਲੋ ਇਹ ਤਾਂ ਦੇਖਦੇ ਪਹਿਲਾਂ ਦੇਖੀਏ ਤਾਂ ਸਹੀ ਵੀ ਹੋਰ ਵੀ ਕੋਈ। ਹਾਂਜੀ ਹੋਰ ਹੀ ਕੋਈ ਦੇਖੇ ਨਾ ਜਿਹੜੀ ਸਾਈਡ ਤੇ ਕੀ ਸੂਰਤ ਹਾਲ ਹੈ। ਲਓ ਜੀ ਪੌਣੀ ਟਨਲ ਦਾ ਜਿਹੜਾ ਛਾਪਰ ਉਹ ਲੰਮਾ ਹੋ ਗਿਆ ਹੈ। ਹਾਂ ਲੈ ਤਾਂ ਫਿਰ ਇੱਥੇ ਜੀ ਹੈ। ਇੱਕ ਇਹ ਛਾਪਰ ਹੋਰ ਇੱਧਰ ਤਾਂ ਮੇਰਾ ਖਿਆਲ ਆ ਬਚਤ ਹੈ ਨਾ ਹੈ। ਲਓ ਜੀ ਆ ਤਾਂ ਇੱਕ ਵਾਰੀ ਬਚਤ ਆ। ਪਿੱਛੇ ਦੇਖੀਏ ਤੁਸੀਂ ਇੱਧਰ ਆ ਜਾ। ਬਹਰਹਾਲ ਜੀ ਰਾਣਾ ਉਸਮਾਨ ਆ ਸਾਡਾ ਇੱਕ ਵੀਰ ਆ, ਠੀਕ ਹੈ। ਅੱਗੇ ਵੀ ਸਾਡੀ ਵੀਡੀਓ 'ਚ ਵੀ ਤੁਸੀਂ ਉਹਨੂੰ ਦੇਖਿਆ ਹੋਣਾ। ਉਹਦਾ 2.5-3 ਕਿੱਲਿਆਂ ਦਾ ਛਾਪਰ ਜਿਹੜਾ ਸਾਰਾ ਹੀ ਉਹ ਲੈ ਗਿਆ। ਅੰਜਮ ਸਰੋਇਆ ਸਾਹਿਬ ਦੀ ਕੱਲ੍ਹ ਵਾਲੀ ਤੁਸੀਂ ਵੀਡੀਓ ਦੇਖੀ ਹੋਣੀ ਆ ਵੀ ਬਾਈ ਸ਼ਾਹਦ ਦਾ ਵੀ ਉਹ ਛਾਪਰ ਜਿਹੜਾ ਕਈ ਜਗ੍ਹਾ ਤੋਂ ਉਹ ਲੈ ਗਿਆ ਹੋਇਆ ਸੀ ਹੈ। ਬਸ ਇਹ ਨੁਕਸਾਨ ਇੱਦਾਂ ਆ ਵੀ ਹੁਣ ਇਹਦਾ ਵੇਲਾ ਆ ਉੱਤੇ ਛਾਪਰ ਰਹਿਣ ਦਾ। ਲਓ ਜੀ ਆ ਵੀ ਨਿਜ਼ਾਮ ਇਹ ਤਾਂ ਬੰਨਿਆ ਬੁੰਨਿਆ ਵੀ ਜਾ ਸਕਦਾ ਹੈ। ਇਹ ਬੰਨਿਆ ਜਾ ਸਕਦਾ ਹੈ। ਹਵਾ ਰੁਕ
ਯਾਰ ਡੋਰੀ ਨਾਲ ਵਰਲੀ ਸੁਪਰਲੀ ਸ਼ਾਟ ਤੋਂ ਮਿਲਾ ਕੇ ਰਹਿਣੇ ਜਾਂਦੇ ਹਾਂ ਇਹਦਾ ਹੱਲ ਹੈ ਜੀ ਇਹਦਾ ਹੱਲ ਹੈਗਾ ਹੁੰਦਾ ਹੈ ਜੀ ਅੱਛਾ ਚਲੋ ਆ ਫਿਰ ਖੁੱਲਾ ਹੀ ਰਹਿਣ ਦੀ ਮੂੰਹ ਇਹਦਾ ਫਿਰ ਖੁੱਲੇ ਰਹਿਣੇ ਕਿ ਗੁਲਚਾ ਹੈਂ? ਵਾਹ ਲਓ ਜੀ 2 ਹੋ ਗਏ ਰਾਣੇ ਸਮਾਨ ਵਾਲਾ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੈ ਹੈ ਰਾਣੇ ਸਮਾਨ ਵਾਲਾ ਜ਼ਿਆਦਾ ਨੁਕਸਾਨ ਹੈ ਅੱਛਾ ਮੈਂ ਨਿਗਾਹ ਮਾਰੀ ਸੁਬਹ ਆ ਵੀ ਉਹ ਹੋ ਜਾਊਗਾ ਆ ਵੀ ਇੱਕ ਹੋਇਆ ਹੈ ਜੀ ਲਓ ਜੀ ਆ ਵੀ ਸਰਾਖ ਵਾਹ ਬਾਈ ਚਲੋ ਇਹ ਵੀ ਬੰਨਿਆ ਜਾ ਸਕਦਾ ਇਹਦੇ ਤੇ ਟੋਟਾ ਵੀ ਪੈ ਸਕਦਾ ਹੈ ਤੇ ਇਸ ਤੋਂ ਅੱਗੇ ਬਚਤ ਹੀ ਹੈ ਇਸ ਤੋਂ ਅੱਗੇ ਬਚਤ ਹੀ ਸੁੱਗ ਬਚਤ ਹੀ ਹੈ ਅੱਲਾ ਕਰੇ ਹਾਂ ਜੀ ਅੱਛਾ ਉਹ ਹੈ ਥੋੜਾ ਜਿਹਾ ਮਾੜਾ ਹੀ ਹੈ ਨਹੀਂ ਉਹ ਦੇਖਦਾ ਹਾਂ ਇੱਧਰ ਹੀ ਹੈ ਹੈਗਾ ਇੱਧਰ ਚਲੋ ਇਹ ਵੀ ਟਾਂਕਾ ਲੱਗ ਸਕਦਾ ਇਹ ਪਾਣੀ ਕੱਢ ਕੇ ਨਾ ਹਾਂਜੀ ਇਹਦੇ ਵਿੱਚ ਆ ਖੜਾ ਜੀ ਮੀਂਹ ਦਾ ਪਾਣੀ ਇਹ ਦੇਖੋ ਤੁਸੀਂ ਹੈ ਬਹਰਹਾਲ ਮਿਰਚ ਮਾਸ਼ਾਅੱਲਾ ਬੜੀ ਸੋਹਣੀ ਖੜੀ ਆ ਤੇ ਬਾਕੀ ਆ ਤਾਂ ਚਲੋ ਮਾੜਾ ਮੋਟਾ ਨੁਕਸਾਨ ਹੋ ਗਿਆ ਆ ਵੀ ਇਹ ਵੀ ਟਾਂਕਾ ਲੱਗ ਜੂਗਾ ਹਨਾ ਲੱਗ ਜਾਣਾ ਜੀ ਚਲੋ ਬਾਕੀ ਤਕਰੀਬਨ ਬਚਤ ਆ ਹਨਾ ਹਾਂ ਬਾਕੀ ਠੀਕ ਹੈ ਅੱਛਾ ਜੀ ਹਾਂ ਰਾਣੇ ਸਮਾਨ ਜ਼ਿਆਦਾ ਬਿਹਤਰ ਹਾਲਤ ਹੈ ਹਾਂ ਰਾਣੇ ਉਸਮਾਨ ਦਾ ਜ਼ਿਆਦਾ ਨੁਕਸਾਨ ਉੱਧਰ ਹੋਇਆ ਯਾਰ ਜੋ ਨਿਗਾਹ ਮਾਰੀ ਸਾਡੇ ਜੀ ਵੀਰ ਦਾ। ਵੈਸੇ ਜਨਾਬ ਉਤਾਂ ਜਿਹੜੇ ਜੀ ਸਾਰੇ ਪੱਟੇ ਫਿਰਦੇ ਹਨ ਬਾਕੀ ਖੀਰੇ ਵਾਲੇ ਵੀ ਹਰੀ ਵਾਲੇ ਵੀ ਹਾਂ ਖੀਰੇ ਵਾਲਿਆਂ ਦਾ ਵੀ ਹਰੀ ਵਾਲਿਆਂ ਦਾ ਵੀ ਨੁਕਸਾਨ ਜਿਹੜਾ ਨਾ ਉਹ ਵਾਵਾ ਹੀ ਹੋ ਗਿਆ ਬਹਰਹਾਲ ਜੀ ਜ਼ਿਮੀਂਦਾਰ ਸ਼ਾਇਦ ਅਗਰ ਇਹ ਸਾਡੀ ਹਕੂਮਤਾਂ ਵੀ ਤੇ ਸਾਡੇ ਜਿਹੜੇ ਮੰਡੀਆਂ ਦੇ ਵਿੱਚ ਸਾਡੇ ਬੋਲੀ ਦੇਣ ਵਾਲੇ ਜਿਹੜੇ ਆੜਤੀ ਬੈਠੇ ਆ ਉਹ ਵੀ ਅਗਰ ਜੇ ਇਹਨਾਂ ਗੱਲਾਂ ਨੂੰ ਦੇਖਣ ਨਾ ਵੀ ਜ਼ਿਮੀਂਦਾਰ ਕਿਵੇਂ ਤੇ ਕਿੱਦਾਂ ਹੋ ਕੇ ਤੇ ਕਿੰਨੇ ਕਿੰਨੇ ਖਰਚੇ ਕਰਕੇ ਫਸਲ ਤੇ ਅੱਪੜਦਾ ਹੈ ਤੇ ਇਹ ਸਾਡੀ ਸਰਕਾਰਾਂ ਵੀ ਇਸ ਗੱਲ ਨੂੰ ਉਹ ਕਰ ਲੈਣ ਤੇ ਬੜੀ ਗੱਲ ਆ ਕਿਸਾਨ ਜਿਹੜਾ ਆ ਇੰਨੇ ਖਰਚੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਫਸਲਾਂ ਦੇ ਉਹ ਰੇਟ ਨਹੀਂ ਲੱਭਦੇ ਹਨ ਜਿਹੜੇ ਕਿ ਮਾਰਕੀਟ ਹੋਣੀ ਚਾਹੀਦੀ ਆ ਤੇ ਚਲੋ ਸਾਡਾ ਅੱਲਾ ਦਾ ਸ਼ੁਕਰ ਆ ਉਹ ਅਗਲਾ ਕਿੱਲਾ ਜਿਹੜਾ ਆ ਉਹ ਵੈਸੇ ਬਚਿਆ ਹੋਇਆ ਉਹਦੇ 'ਚ ਵੀ ਹੈ ਤਾਂ ਹੈ ਫਿਰ ਮੈਂ ਕਿਹਾ ਵੀ ਹੁਣ ਉਹਦੇ 'ਚ ਵੀ ਇੱਕ ਅੱਧਾ ਟਨਲ ਹੋਣਾ ਚਲੋ ਸਾਡਾ 2-3 ਟਨਲਾਂ ਦਾ ਨੁਕਸਾਨ ਜੇ ਸਾਰਾ ਮਿਲਾ ਲਈਏ ਤਾਂ 2 ਕਨਾਲਾਂ ਬਣ ਜਾਣਗੀਆਂ ਰਲਾ ਮਿਲਾ ਕੇ ਤੇ ਫਿਰ ਵੀ ਸ਼ੁਕਰ ਅਲਹਮਦੁਲਿਲਾ ਬੜੀ ਬਚਤ ਆ ਹੋ ਗਈ ਹੈ ਬਾਕੀ ਜੀ ਲਓ ਜੀ ਬਸ਼ੀਰ ਵੀ ਆ ਗਿਆ ਹੋਇਆ ਵਾਹਵਾ ਦੇਰ ਦਾ ਕੋਈ ਨਹੀਂ ਆਇਆ ਸੀਗਾ ਇੰਤਜ਼ਾਰ ਮੈਂ ਕਰਦਾ ਰਿਹਾ ਹਾਂਜੀ ਜਨਾਬ ਜੀ ਜਨਾਬ अस्सलाम वालेकुम ਵਾਲੇਕੁਮ ਸਲਾਮ ਜੀ ਰਾਣਾ ਸਾਹਿਬ ਹੋਰ ਕੀ ਹਾਲ ਚਾਲ ਨਜ਼ਰ ਹੀ ਨਹੀਂ ਆਇਆ ਦਾ ਕਰਾਂ ਮੈਂ ਸ਼ੁਕਰ ਹੈ ਤੁਸੀਂ ਸੁਣਾਓ ਤਬੀਤਾਂ ਸਹਿਤਾਂ ਹਾਂ ਗੋਡੀ ਵਾਲੇ ਕਰ ਗਏ ਗੋਡੀ ਹਾਂ ਗੋਡੀ ਕਰ ਗਏ ਤੇ ਬਾਕੀ ਹੁਣ ਆਪਣਾ ਮਿਸਤਰੀ ਬੁਲਾਈਏ ਨਿਜ਼ਾਮ ਬੜਾ ਖਰਾਬ ਹੋਇਆ ਪਿਆ ਹੈ ਕਣਕ ਨੂੰ ਪਾਣੀ ਲਾਉਣ ਵਾਲਾ ਪਿਆ ਹੈ ਮਿਰਚ ਨੂੰ ਲਾਣਾ ਹੈ ਪੱਠਿਆਂ ਨੂੰ ਲਾਣਾ ਹੈ ਡੰਗਰਾਂ ਵਾਸਤੇ ਪਾਣੀ ਨਹੀਂ ਹੈ ਹਾਂ ਸਹੀ ਗੱਲ ਹੈ ਹੁਣ ਕਿੱਥੋਂ ਲਿਆਵਾਂਗੇ ਫਿਰ ਡੰਗਰਾਂ ਵਾਸਤੇ ਮਿਸਤਰੀ ਬੁਲਾਓ ਮਿਸਤਰੀ ਯਾਰ ਹੁਣ ਉਹਨੂੰ ਬੁਲਾ ਤਾਂ ਰਹੇ ਆ 3 ਦਿਨ 4 ਦਿਨ ਹੋ ਗਏ ਲਾਰੇ ਕੀ ਕਰ ਸਕਦੇ ਆ ਫਿਰ ਹੁਣ ਕਿਸੇ ਹੋਰ ਨੂੰ ਸੱਦਾਂਗੇ ਜੇ ਕੱਲ ਨੂੰ ਨਾ ਅੱਜ ਤਾਂ ਫਿਰ ਜੁਮਾ ਸੀਗਾ ਅੱਜ ਜੁਮਾ ਹੈ ਤੇ ਕੱਲ ਨੂੰ ਫਿਰ ਕਿਸੇ ਹੋਰ ਨੂੰ ਬੁਲਾ ਲਈਏ ਜੇ ਨਾ ਆਵੇ ਤਾਂ ਔਰ ਜੇ ਉਹ ਨਾ ਆਇਆ ਤੇ ਫਿਰ ਕੱਲ ਨੂੰ ਬੁਲਾ ਕੇ ਤੈਨੂੰ ਕੱਲ ਨੂੰ ਕਸਾ ਕੇ ਤੇ ਉਹ ਰਾਤੀ ਚਲੋ ਸ਼ੁਕਰ ਆ ਛਿੱਟਾਂ ਜੀ ਪੈ ਹਾਂ ਗਈਆਂ ਛਿੱਟਾਂ ਪੈ ਗਈਆਂ ਇਹ ਵੀ ਰੱਬ ਦਾ ਸ਼ੁਕਰ ਹੈ ਵੀ ਕੋਈ ਆਸਰਾ ਮਾੜਾ ਮੋਟਾ ਬਣ ਗਿਆ ਆ ਵਿੱਚੋਂ 2-3 ਟਨਲ ਉੱਡੇ ਖੜੇ ਆ ਛਾਪਰ ਉਹਨਾਂ ਦੇ ਟਰਨਾਂ ਦੇ ਹੁਣ ਉਹਨਾਂ ਨੂੰ ਮਿੱਟੀ ਲਾਈਏ ਜੇ ਉੱਡੇ ਖੜੇ ਆ ਤਾਂ ਉਹ ਤਾਂ ਪਟ ਗਏ ਵਿੱਚੋਂ ਪਟ ਗਏ? ਛਾਪਰ ਹੀ ਨਵਾਂ ਦੇਣਾ ਪੈਣਾ ਫਿਰ ਉਹਨੂੰ ਦੇਵਣਾ ਤਾਂ ਹੈ ਹਾਂ ਦੇਣਾ ਤਾਂ ਹੈ ਜੇ ਠੰਡੀ ਹਵਾ ਚੱਲੀ ਖੜੀ ਜੇ ਰਾਤ ਕੋਰਾ ਪੈ ਗਿਆ ਤਾਂ ਕੰਮ ਖਰਾਬ ਹੋ ਜਾਸੀ ਤੇ ਉਧਰ ਪਤਰੇਰ ਦੇ ਸੁਣਾ ਬਚਤ ਹੋਈ ਉਹਦੇ ਵੀ ਪਾਟੇ ਉਹ ਵੀ ਉੱਤੇ ਦਿੱਤੀ ਜਾਂਦੇ ਆ ਹਾਂ ਆ ਹਵਾ ਰੁਕਦੀ ਆ ਤਾਂ ਦਿੰਨੇ ਆ ਨਾ ਆਹੋ ਆ ਗਹੇਬ ਤੂੰ ਪਾਣੀ ਲਿਆ ਪਾਣੀ ਲਿਆ ਕੇ ਤੇ ਆ ਜਾ ਹਵਾ ਕੋਈ ਥੋੜੀ ਜਿਹੀ ਰੁਕਦੀ ਆ ਤੇ ਉਹ ਜਿਹੜਾ ਉਹ ਮੇਨ ਤਾਂ ਉਹੀ ਆ ਨਾ ਬਾਕੀ ਉਹ ਬੰਨ ਦਾਂਗੇ ਬਾਕੀ ਬੰਨੇ ਗੁਜ਼ਾਰਾ ਹੋ ਜਾਣਾ ਉਹਨੂੰ ਤਾਂ ਛਾਪਰ ਪਾਣਾ ਪੈਣਾ ਹੈ ਹੁਣ ਛਾਪਰ ਪਾਣਾ ਪੈਣਾ ਬਾਕੀ ਬੰਨੇ ਗੁਜ਼ਾਰਾ ਹੋ ਜਾਏਗਾ ਉਹ ਅੰਦਰ ਉਹ ਦੇਖ ਤਾਂ ਜਿਹੜਾ ਛਾਪਰ ਪਿਆ ਆ ਜਾਊਗਾ ਹੈ ਉਹ ਚੈੱਕ ਕਰ ਦੇਖ ਪੂਰੀ ਪਾਟੀ ਆ ਕੇ ਥੋੜਾ ਪੌਣੀ ਟਨਲ ਜਿਹੜੀ ਆ ਨਾ ਉਹ ਪਟ ਗਈ ਆ ਬਾਕੀ ਤਾਂ ਥੋੜੇ ਆ ਉਹ ਤਾਂ ਚਲੋ ਗੱਠ ਜੋੜ ਬੰਨ ਵੀ ਹੋ ਜੂ ਗੱਠ ਫੁੱਟ ਮਾਰ ਕੇ ਤੇ ਉਹਨਾਂ ਨੂੰ ਤਾਂ ਸੈੱਟ ਕਰਾਂਗੇ ਨਾ ਹਾਂ ਤੇ ਇਹ ਜਿਹੜਾ ਇਹ ਛਾਪਰ ਹੋਣਾ ਹੈ ਪੂਰਾ ਹੋਣਾ ਹੈ ਟਰਨ ਦਾ ਛਾਪਰ ਆਹ ਤੇ
ਹਵਾ ਚੱਲੀ ਬੜੀ ਆ, ਕਰੀਏ ਕੀ? ਹਵਾ ਬਹੁਤ ਚੱਲਦੀ ਪਈ ਆ, ਹਵਾ ਸਪੀਡ ਤੇ ਚੱਲ ਰਹੀ ਆ। ਕੱਲ ਦੀ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਅੱਲਾ ਖੈਰ ਕਰਸੀ ਹੁਣ ਅੱਲਾ ਦੇ ਕੰਮਾਂ ਦਾ। ਪਹਿਲਾਂ ਮੱਕੀਆਂ ਸੀ, ਜਦੋਂ ਵੀ ਬਸ਼ੀਰ ਨੂੰ ਪੁੱਛਿਆ ਸੀ, ਬਸ਼ੀਰ ਕਹਿੰਦਾ ਸੀ ਵੀ ਅੱਲਾ ਖੈਰ ਕਰ ਸੀ। ਹਾਂ ਜੀ, ਅੱਲਾ ਨੇ ਖੈਰ ਕਰ ਰਹੀ ਹੈ ਜੀ, ਇਸ ਗੱਲ 'ਚ ਤਾਂ ਸ਼ੱਕ ਕੋਈ ਨਹੀਂ ਹੈਗਾ। ਤੇ ਹੁਣ ਜੀ ਵੇਲਾ ਧਾਰਾਂ ਧੂਰਾਂ ਦਾ ਵੀ ਹੋ ਹੀ ਗਿਆ, ਵੰਡਾ ਪਾਉਂਦੇ ਆ ਡੰਗਰਾਂ ਨੂੰ, ਧਾਰਾਂ ਕੱਢਦੇ ਆ। ਦੁਆ ਕਰਿਓ ਵੀ ਜਿਹੜੇ ਵੀਰਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ, ਅੱਲਾ ਪਾਕ ਉਹਨਾਂ ਦਾ ਨੁਕਸਾਨ ਪੂਰਾ ਕਰੇ, ਉਹਦਾ ਨੇਮਲ ਬਦਲ ਅਤਾ ਕਰੇ ਮਾਲਕ। ਤੇ ਬਾਕੀ ਇਹ ਜ਼ਿੰਦਗੀ ਦਾ ਹਿੱਸਾ, ਇਹ ਚਲਾਉਂਦਾ ਰਹਿੰਦਾ ਆ ਕੰਮ। ਹਾਂ, ਕੀ ਬਣਿਆ? ਆ ਜਾਏਗਾ ਪੂਰਾ ਜੀ। ਹੈ ਇਹ ਆ ਜਾਏਗਾ ਪੂਰਾ ਆ ਜਾਊਗਾ। ਸਹੀ। ਇਹ ਹੁਣ ਪਾਣੀ ਲੈਣ ਚੱਲਿਆ? ਹਾਂਜੀ। ਹਲੋ ਜੀ, ਜ਼ਹਿਬ ਲੈਣ ਚੱਲਿਆ ਆ ਪਾਣੀ ਪੀਣ ਵਾਲਾ, ਵਾਟਰ ਕਿਹੜਾ ਫਿਲਟਰ ਪਾਣੀ ਹੈ। ਹਾਂਜੀ ਚਲੋ ਜੀ, ਲੈ ਆਓ ਤੁਸੀਂ। ਤੇ ਫਿਰ ਆ ਕੇ ਨਾ, ਤੇ ਹੁਣ ਮੈਨੂੰ ਫੋਨ ਨਾ ਕਰਨਾ ਪਵੇ। ਠੀਕ ਹੈ, ਮੈਂ ਆ ਜਾਣਾ। ਹੈਂ? ਠੀਕ ਹੈ। ਹਾਂ, ਤੇ ਆ ਜਾ। ਚਲੋ ਜੀ, ਠੀਕ ਆ ਫਿਰ। ਹੈ ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।